ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 11 ਸਤੰਬਰ ਤੇ ਪਾਕਿਸਤਾਨ ਦੇ ਵਿੱਚ ਬੁੱਧ ਦੀ ਸਵੇਰ। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤੇ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇਹਦੇ ਤੇ ਕਮੈਂਟ ਕਰੋ ਤੇ ਹੁਣ ਆਉਣੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ ਤੇ ਚਾਨਣ ਪਾਉਣਾ ਹੈ। ਸਭ ਤੋਂ ਪਹਿਲੀ ਖਬਰ ਅੱਜ ਦੀ ਇਸਲਾਮਾਬਾਦ ਪੁਲਿਸ ਦਾ ਕਾਰਨਾਮਾ ਹੈ ਜਨਾਬ। ਤੁਹਾਨੂੰ ਪਤਾ ਹੈ ਕਿ ਪੀਟੀਆਈ ਨੇ ਜਲਸਾ ਕੀਤਾ ਸੀ 8 ਤਾਰੀਖ ਨੂੰ ਔਰ ਜਲਸਾ ਬੜਾ ਕਾਮਯਾਬ ਹੋਇਆ ਸੀ ਤੇ ਦੂਸਰੇ ਪਾਸੇ ਪੁਲਿਸ ਵਾਲਿਆਂ ਦਾ ਕੰਮ ਵੀ ਬੜਾ ਕਾਮਯਾਬ ਹੋਇਆ। ਤੁਹਾਨੂੰ ਜਿਹੜੀ ਖਬਰ ਦਿਆਂਗਾ ਉਹ ਤੁਸੀਂ ਸੁਣ ਕੇ ਥੋੜ੍ਹਾ ਜਿਹਾ ਹੈਰਾਨ ਵੀ ਹੋਵੋਗੇ ਤੇ ਪਰੇਸ਼ਾਨ ਵੀ ਹੋਵੋਗੇ। 8 ਕਰੋੜ ਰੁਪਏ ਦੇ ਕੰਟੇਨਰ ਜਿਹੜੇ ਨੇ ਉਹ ਰਿਪੋਰਟਡਲੀ 8 ਕਰੋੜ ਰੁਪਏ ਦੇ ਕੰਟੇਨਰ ਕਿਰਾਏ ਤੇ ਇਸਲਾਮਾਬਾਦ ਪੁਲਿਸ ਨੇ ਲੈ ਕੇ ਤੇ ਦੂਜੇ ਹੋਰ ਛੋਟੇ ਮੋਟੇ ਖਰਚੇ ਕਰਕੇ 8 ਕਰੋੜ ਰੁਪਈਆ ਖਰਚ ਛੱਡਿਆ ਸੜਕਾਂ ਬਲਾਕ ਕਰਨ ਲਈ, ਬੰਦਿਆਂ ਨੂੰ ਜਲਸੇ 'ਚ ਆਉਣ ਤੋਂ ਡੱਕਣ ਲਈ। ਬੱਲੇ ਉਹ ਸ਼ੇਰ ਬੱਗਿਓ, ਬੱਲੇ 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 ਬੱਲੇ। ਮੁਲਕ ਜਿਹੜਾ ਉਹ ਰੁਪਈਏ ਨੂੰ ਤਰਸਣ ਡਿਆ। ਬਾਹਰੋਂ ਇਹ ਭੀਖ ਮੰਗਣ ਡਏ ਨੇ ਹਰ ਥਾਂ ਤੋਂ ਜਾ ਕੇ। ਇਹਨਾਂ ਨੂੰ ਕੋਈ ਕਰਜ਼ਾ ਨਹੀਂ ਦੇਣ ਡਿਆ ਤੇ ਇਹਨਾਂ ਦੀਆਂ ਕਰਤੂਤਾਂ ਵੇਖੋ ਵੀ ਇੱਕ ਐਸਾ ਜਲਸਾ। ਇਮਰਾਨ ਖਾਨ ਸਾਹਿਬ ਨੇ ਕੱਲ੍ਹ ਹੀ ਅਡਿਆਲਾ ਜੇਲ੍ਹ ਦੇ ਵਿੱਚ ਇਸ ਘੜੇ ਤੋਂ ਕੌਲਾ ਚੁੱਕ ਦਿੱਤਾ ਸੀ, ਇਸ ਗਟਰ ਤੋਂ ਢੱਕਣ ਚੁੱਕ ਦਿੱਤਾ ਸੀ ਜਿਹੜਾ ਇਹਨਾਂ ਨੇ ਆਪ ਮਚਾਇਆ ਸੀ। 22 ਤਾਰੀਖ ਨੂੰ ਇਹਨਾਂ ਝੂਠ ਮਾਰ ਕੇ ਉਹ ਜਲਸਾ ਜਿਹੜਾ ਕਿ ਜੀ ਇੱਥੇ ਮਜ਼ਹਬੀ ਮੁਨਾਫਰਤ ਹੋ ਜਾਣੀ ਹੈ ਤੇ ਕੀ ਕੁਝ ਹੋ ਜਾਣਾ, ਇਹਨਾਂ ਆਪਣੀ ਜਾਨ ਉਸ ਵੇਲੇ ਛੁਡਵਾਈ ਸੀ। 22 ਤਾਰੀਖ ਨੂੰ ਮੁਲਤਵੀ ਕਰਾਇਆ ਮਿਲਟਰੀ ਸਟੈਬਲਿਸ਼ਮੈਂਟ ਨੇ ਤੇ ਨਾਲ ਮਿੰਨਤਰਲਾ ਕੀਤਾ ਕਿ 8 ਸਤੰਬਰ ਨੂੰ ਜਲਸਾ ਕਰ ਲਓ, ਅਸੀਂ NOC ਵੀ ਦਿਆਂਗੇ ਤੇ ਅਸੀਂ ਇਹਦੇ ਵਿੱਚ ਕੋਈ ਪਾਬੰਦੀ ਵੀ ਨਹੀਂ ਲਾਵਾਂਗੇ। ਤੇ 8 ਸਤੰਬਰ ਨੂੰ ਹੁਣ ਵੇਖੋ ਪਾਬੰਦੀਆਂ ਕਿੱਥੋਂ ਤੱਕ ਨੇ ਕਿ 8 ਕਰੋੜ ਰੁਪਏ ਦੇ ਕੋਈ ਤਕਰੀਬਨ ਉੱਥੇ ਆਖੇ ਜਾਂਦੇ ਨੇ ਕਿ 470 ਕੰਟੇਨਰ ਲਾਏ ਗਏ ਨੇ। ਇਹ ਮੈਂ ਨਹੀਂ ਆਖਣ ਡਿਆ, ਇਹ ਡੌਨ ਦੀ ਰਿਪੋਰਟ ਹੈ, ਅੰਗਰੇਜ਼ੀ ਅਖਬਾਰ ਦੀ ਰਿਪੋਰਟ ਹੈ, ਤੁਹਾਡੇ ਸਾਹਮਣੇ ਦਿਖਾਉਣ ਡਏ। ਇਹ ਉਹ ਰਿਪੋਰਟ ਕਹਿਣ ਡਈ ਹੈ ਕਿ ਇਹ ਕੋਈ 500 ਪੌਣੇ 500 ਕੰਟੇਨਰ ਲਾ ਕੇ ਤੇ ਰਸਤੇ ਡੱਕੇ ਗਏ ਨੇ ਔਰ 40,000 ਰੁਪਈਆ ਫੀ ਜਿਹੜਾ ਆਪਣਾ 30,000 ਰੁਪਈਆ ਜਿਹੜਾ ਨਾ ਜੀ, ਜਿਹੜਾ 40 ਫੁੱਟ ਦਾ ਕੰਟੇਨਰ ਉਹਦਾ 40,000 ਤੇ 20 ਫੁੱਟ ਵਾਲੇ ਕੰਟੇਨਰ ਦਾ 30,000 ਯੋਮੀਆਂ ਕਰਾਇਆ। ਉਹ ਕੈਲਕੂਲੇਟ ਕਰਕੇ ਤੇ 8 ਕਰੋੜ ਰੁਪਈਆ ਦਿੱਤਾ ਤੇ ਨਾਲ ਇਹਨਾਂ ਨੇ ਜਿਹੜੇ ਪੁਲਿਸ ਵਾਲੇ ਸਨ 5,000 ਤੋਂ ਜ਼ਿਆਦਾ ਉਹ ਪੁਲਿਸ ਔਰ ਪੰਜਾਬ ਕਨਸਟੇਬਲਰੀ ਦੀ ਉੱਥੇ ਨਫਰੀ ਲਾਈ ਸੀ ਤੇ ਉਹਦੇ ਨਾਲ 1,000 ਜਿਹੜੀ ਉਹ FCL ਕਾਰਾਂ ਦੀ ਨਫਰੀ ਲਾਈ ਸੀ। ਇਹ ਦੱਸਦੇ ਨੇ ਵੀ ਜਲਸੇ 'ਚ 5,000 ਬੰਦਾ ਆਇਆ। ਉਹ ਬੇਸ਼ਰਮੋ 6,000 ਬੰਦੇ ਦੀ ਤੇ ਆਪਣੀ ਨਫਰੀ ਲਾਈ ਸੀ ਤੁਸੀਂ ਕਮ ਅਜ਼ ਕਮ। ਇਹ ਕਮ ਅਜ਼ ਕਮ ਹੈ। ਹੋਰ ਵੀ ਇਹਨਾਂ ਪੰਜੂਬ ਤੋਂ ਇੱਧਰੋਂ ਉੱਧਰੋਂ ਲਿਆਂਦੀ ਹੋਣੀ ਜਿਹੜੀ ਦੱਸਣ ਨਹੀਂ ਰਹੇ ਹੋਣੇ। ਇਹ 6,000 ਤੇ ਤੁਹਾਡੀ ਨਫਰੀ ਲੱਗੀ ਸੀ ਉੱਥੇ ਮੈਨੂੰ ਜਲਸੇ ਨੂੰ ਡੱਕਣ ਲਈ ਇਰਦ ਗਿਰਦ। ਤੇ ਜਲਸੇ 'ਚ ਕਿੰਨਾ ਕੁ ਬੰਦਾ ਆਇਆ ਹੋਏਗਾ ਕਿ ਜਿਹੜਾ ਤੁਸੀਂ 6,000 ਬੰਦਾ ਵਰਤਿਆ ਡੱਕਣ ਵਾਸਤੇ। ਬਹਰਹਾਲ ਇੱਥੇ ਹੀ ਨਹੀਂ, ਇਹਨਾਂ ਨੇ ਜਿਹੜਾ ਉਹਨਾਂ ਨੂੰ ਰੋਟੀ ਪਾਣੀ ਖਵਾਈ ਹੈ ਨਾ ਜੀ, ਦੁਪਹਿਰ ਨੂੰ ਚਿਕਨ ਪੁਲਾਓ ਖਵਾਇਆ ਤੇ ਰਾਤ ਨੂੰ ਚਨਾ ਪੁਲਾਓ ਖਿਲਾਇਆ। ਮੈਂ ਨਹੀਂ ਕਹਿਣ ਡਿਆ, ਇਹ ਦੁਬਾਰਾ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਹੈ ਪੂਰੀ। ਉਹਨਾਂ ਕਿਹਾ ਜੀ ਰਾਤ ਨੂੰ ਚਨਾ ਪੁਲਾਓ ਖਵਾਇਆ, ਇਹਦੇ 'ਤੇ ਵੀ ਕੋਈ ਮਿਲੀਅਨ ਮਤਲਬ ਲੱਖਾਂ ਰੁਪਈਆ ਇਹਦੇ 'ਤੇ ਵੀ ਖਰਚ ਆਇਆ। ਇਹ ਜਨਾਬ ਫਿਰ ਨਾਲ ਜਿਹੜੀਆਂ ਗਸ਼ਤੀ ਪਾਰਟੀਆਂ ਸਨ, ਪੁਲਿਸ ਪਾਰਟੀਆਂ ਨੇ ਜਿਹੜਾ ਗਸ਼ਤ-ਵਸ਼ ਕੀਤਾ, ਨਕਲੋ ਹਰਕਤ ਕੀਤੀ, ਉਹਦੇ ਫਿਊਲ ਟਰਾਂਸਪੋਰਟ ਦੇ ਵੀ ਅੱਛੀ ਖਾਸੀ ਰਕਮ ਲੱਗੀ ਹੈ ਤੇ 1 ਕਰੋੜਾਂ ਰੁਪਈਆ ਸ਼ੇਰ ਬੱਗਿਆਂ ਨੇ ਲਾਇਆ ਹੈ ਮੁਲਕੀ ਸਲਾਮਤੀ ਦੀ ਖਿਦਮਤ ਦੇ ਵਿੱਚ ਤੇ ਬਿਲਕੁਲ ਵਸੀਤਰ ਕੌਮੀ ਮਫਾਦ ਦੇ ਵਿੱਚ ਲੋਕਾਂ ਨੂੰ ਡੱਕਣ ਵਾਸਤੇ ਤੇ ਰਾਹ ਰੋਕਣ ਵਾਸਤੇ। ਚੇਤਾ ਜੇ ਨਾ ਜਲਸੇ ਵਾਲੇ ਦਿਨ ਇੱਕ ਬੰਦੇ ਦੀ ਧੀ ਮਰ ਗਈ ਸੀ ਵਿਚਾਰੇ ਦੀ ਹਸਪਤਾਲ ਤੇ ਉਹਦੀ ਮਈਅਤ ਘਰ ਲੈ ਕੇ ਜਾਣ ਡਿਆ ਸੀ, ਇਹਨਾਂ ਰਾਹ ਡੱਕ ਕੇ ਤੇ ਉਹਦੀ ਮਈਅਤ ਦਾ ਰਾਹ ਵੀ ਡੱਕਿਆ ਸੀ ਤੇ ਉਹ ਇਹਨਾਂ ਨੂੰ ਰੋ ਕੇ ਬਦਦੁਆਵਾਂ ਦੇਣ ਡਿਆ ਸੀ ਉੱਥੋਂ। ਤੇ ਇਹ ਇਹਨਾਂ ਕੰਮ ਕੀਤਾ ਜੀ, ਇਹ ਰੁਪਈਏ ਖਰਚ ਕੀਤੇ ਨੇ। ਇਹ ਪਹਿਲੀ ਖਬਰ ਜੇ ਅੱਜ ਦੀ। ਅੰਦਰੋਂ ਇਮਰਾਨ ਖਾਨ ਦੱਸਿਆ ਸੀ ਵੀ ਆਪ ਮਿੰਨਤਾਂ ਕਰਕੇ ਪਹਿਲਾਂ ਜਲਸਾ ਰਖਵਾਇਆ ਤੇ ਉਸ ਤੋਂ ਬਾਅਦ ਆਖਿਆ ਵੀ 8 ਨੂੰ ਕਰ ਲਓ ਤੇ ਫਿਰ ਉਹਦੇ ਵਿੱਚ ਵੀ ਸਾਰਾ ਝੂਠ ਮਾਰਿਆ ਤੇ ਇਹ ਸਾਰੀਆਂ ਜੋ ਕੁਛ ਕੀਤਾ ਉਹ ਕੀਤਾ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਅਲੀ ਅਮੀਨ ਗੰਡਾਪੁਰ ਸਾਹਿਬ ਨੇ ਜਿਹੜਾ ਫੌਜ ਦਾ ਜਿਹੜਾ ਸਿਆਸੀ ਕਿਰਦਾਰ ਹੈ ਉਹਦੇ ਉੱਤੇ ਜਿਹੜਾ ਬਿਆਨ ਦਿੱਤਾ ਸੀ, ਉਹਦੇ ਉੱਤੇ ਇਮਰਾਨ ਖਾਨ ਸਾਹਿਬ ਨੇ ਕਿਹਾ ਵੀ ਪੂਰੀ ਪਾਰਟੀ ਉਹਨਾਂ ਦੇ ਨਾਲ ਖਲੋਤੀ ਹੈ ਤੇ ਜਿਹੜਾ ਨਹੀਂ ਖਲੋ ਸਕਦਾ, ਕਮਜ਼ੋਰ ਦਿਲ ਦਾ, ਡਰਪੋਕ ਹੈ, ਬੁਜ਼ਦਿਲ ਹੈ, ਉਹ ਪਾਰਟੀ ਨੂੰ ਅਸਤੀਫਾ ਦੇ ਦੇ, ਵਰਨਾ ਅਲੀ ਅਮੀਨ ਗੰਡਾਪੁਰ ਦੀ ਜਿਹੜੀ ਸਟੇਟਮੈਂਟ ਹੈ ਫੌਜ ਦੇ ਸਿਆਸੀ ਕਿਰਦਾਰ ਦੀ, ਉਹਦੇ ਨਾਲ ਖਲੋਣਾ ਪੈ ਰਿਹਾ ਹੈ। ਉਹਨਾਂ ਕਿਹਾ ਬਿਲਕੁਲ ਇਹਨਾਂ ਦਾ ਸਿਆਸੀ ਕਿਰਦਾਰ ਹੈ, ਇਹ ਹਟਣਗੇ ਤੇ ਮੁਲਕ ਜਿਹੜਾ ਉਹ ਗਾਂਹ ਤੁਰੇਗਾ, ਇਸ ਕੰਮ ਤੋਂ ਇਹਨਾਂ ਨੂੰ ਹਟਣਾ ਪਏਗਾ। ਅਲੀ ਅਮੀਨ ਗੰਡਾਪੁਰ ਨੇ ਫੌਜ ਦੇ ਮੁਤਲਕ ਜੋ ਵੀ ਕਿਹਾ ਇਹਦੇ ਉੱਤੇ ਕੋਈ ਮਾਜ਼ਰਤ ਨਹੀਂ ਹੈ। ਆਵਾਮ ਦੇ ਦਿਲ ਦੀ ਇਹੀ ਆਵਾਜ਼ ਹੈ
ਤੇ ਪਾਕਿਸਤਾਨ ਦੀ ਸਭ ਤੋਂ ਵੱਡੀ ਹਕੀਕਤ ਹੈ, ਇਹ ਆਖਿਆ ਜੀ ਸਲਮਾਨ ਅਕਰਮ ਰਾਜਾ ਸਾਹਿਬ ਨੇ। ਅੱਛਾ ਜੀ, ਦੂਸਰੇ ਪਾਸੇ ਜੀਓ ਨਿਊਜ਼ ਨੇ ਦਾਅਵਾ ਕੀਤਾ ਹੈ ਜੀ, ਸੀਨੀਅਰ ਸਹਾਫੀ ਐਜ਼ਾਜ਼ ਸੈਦ, ਇਹ ਆਪੇ ਹੀ ਆਪਣੇ ਆਪ ਨੂੰ ਸੀਨੀਅਰ ਲਿਖਦੇ ਨੇ, ਵੈਸੇ ਤਾਂ ਹੋ ਸਕਦਾ ਵੀ ਮੈਨੂੰ ਤਾਂ ਕਈ ਵਾਰੀ ਲੱਗਦਾ ਵੀ ਇਹ ਹਜ਼ਰਤ ਤਫੰਨਨ ਕਹਿਣ ਡਿਆ ਵੀ ਉਹ 100 ਸਾਲ ਬਾਅਦ ਸੱਪ ਨਹੀਂ ਆਪਣੀ ਦੇਹ ਬਦਲ ਜਾਂਦਾ, ਇਹ ਕਿਤੇ ਮੈਨੂੰ ਉਹ ਜਿਹਾ ਹੀ ਕੰਮ ਲੱਗਦਾ ਕਿ 100 ਸਾਲ ਬਾਅਦ ਸੀਨੀਅਰ ਜੋ ਨੇ 100 ਸਾਲ ਬਾਅਦ ਮੈਨੂੰ ਲੱਗਦਾ ਸੱਪ ਨੇ ਸ਼ਕਲ ਬਦਲ ਲਈ ਤੇ ਸੀਨੀਅਰ ਸਹਾਫੀ ਬਣ ਗਿਆ। ਪਰ ਉਹਨਾਂ ਕਿਹਾ ਜੀ ਕਿ ਖੈਬਰ ਪਖਤੂਨਖਵਾ ਦੇ ਵਜ਼ੀਰ ਆਲਾ ਅਲੀ ਅਮੀਨ ਗੰਡਾਪੁਰ ਨੂੰ ਇੱਕ ਇਦਾਰੇ, ਹੁਣ ਇਹਨਾਂ ਦੇ ਵਿੱਚ ਇੰਨੀ ਜ਼ਰੂਰਤ ਨਹੀਂ ਪਈ ਇਦਾਰੇ ਦਾ ਨਾਂ ਲਿਖਣ ਵੀ ISI ਹੈ, ਮਿਲਟਰੀ ਸਟੈਬਲਿਸ਼ਮੈਂਟ ਹੈ, GHQ ਕਿਹੜਾ ਇਦਾਰਾ, ਇੱਕ ਇਦਾਰੇ ਦੇ ਦਫ਼ਤਰ 'ਚ ਆਪਣੀ ਤਕਰੀਰ ਤੇ ਮਾਜ਼ਰਤ ਵੀ ਕੀਤੀ ਤੇ ਮਾਫੀ ਵੀ ਮੰਗੀ। ਹੁਣ ਅਲੀ ਅਮੀਨ ਤੇ ਆਪ ਵੀ ਆਖਣ ਡਿਆ ਤੇ ਪੂਰੀ ਪਾਰਟੀ ਵੀ ਆਖਣ ਡਈ ਹੈ, ਤੇ ਅਗਰ ਮੰਗੀ ਤਾਂ ਕੋਈ ਸਟੇਟਮੈਂਟ ਸਾਹਮਣੇ ਲਿਆਉਣੀ ਚਾਹੀਦੀ। ਅੱਗੇ ਚੱਲਨੇ ਜੀ, ਖਾਲਿਦ ਖੁਰਸ਼ੀਦ ਸਾਹਿਬ ਨੇ ਵੀ, ਤੁਹਾਨੂੰ ਚੇਤਾ ਹੀ ਹੈ ਕਿ ਜਿਹੜਾ ਮੋਹਸਨ ਨਕਵੀ ਸਾਹਿਬ ਦੇ ਬਾਰੇ ਮਾਸ਼ਾਅੱਲਾ ਉਹ ਉਹਨਾਂ ਜਿਹੜੀ ਗੱਲ ਕੀਤੀ ਸੀ ਉਹਦੇ ਬਾਰੇ ਮੈਂ ਤਹਿਕੀਕ ਕੀਤੀ, ਉਹਨਾਂ ਨਾਲ ਗੱਲ ਵੀ ਕੀਤੀ। ਮੈਂ ਕਿਹਾ ਯਾਰ ਇਹ ਤੁਸੀਂ ਕੀ ਗੱਲ ਕੀਤੀ ਖਾਲਿਦ ਸਾਹਿਬ, ਇਹ ਤੁਸੀਂ ਕੀ ਗੱਲ ਕੀਤੀ ਹੈ ਕਿ ਜਨਾਬ ਆਇਨ ਦੇ ਉੱਤੇ ਜਿਸ ਵੇਲੇ ਪਿਸ਼ਾਬ ਹੋ ਜਾਂਦਾ ਹੈ ਤੇ ਉਹਦੇ ਵਿੱਚੋਂ ਮੋਹਸਨ ਨਕਵੀ ਵਰਗੇ ਕਿਰਦਾਰ ਜਿਹੜੇ ਨੇ ਉਹ ਸਿਆਸੀ ਤੌਰ 'ਤੇ ਪੈਦਾ ਹੁੰਦੇ ਨੇ, ਇਹ ਤੁਸੀਂ ਕਿਹੜੀ ਗੱਲ ਕੀਤੀ ਹੈ? ਉਹਨਾਂ ਕਿਹਾ ਜੀ ਮੈਂ ਐਵੇਂ ਗੱਲ ਨਹੀਂ ਕੀਤੀ, ਸਾਡੇ KPK ਦੇ ਵਿੱਚ ਆਪਣਾ ਉੱਥੇ ਗਿਲਗਿਤ ਬਲਤਿਸਤਾਨ ਦੇ ਵਿੱਚ ਇੱਕ ਖਾਸ ਕਿਸਮ ਦੀ ਖੁੰਬੀ ਹੁੰਦੀ ਹੈ, ਮਸ਼ਰੂਮ ਖੁੰਬੀ, ਉਹ ਉੱਥੇ ਹੁੰਦੀ ਹੈ ਜਿੱਥੇ ਕੁੱਤਾ ਪਿਸ਼ਾਬ ਕਰਦਾ ਹੈ। ਉਹਨਾਂ ਕਿਹਾ ਉਹ ਖੁੰਬੀ ਜਿਹੜੀ ਹੈ ਨਾ, ਉੱਥੋਂ ਮੈਨੂੰ ਖਿਆਲ ਆਇਆ ਕਿ ਮੈਂ ਇਹ ਗੱਲ ਕਰਾਂ। ਮੈਂ ਕੋ ਆਪਣੇ ਕੋਲੋਂ ਨਹੀਂ ਕੀਤੀ, ਉੱਥੇ ਸਾਡੇ ਜਿਹੜੀ ਹੈ ਨਾ ਇਹ ਕੰਮ ਹੁੰਦਾ, ਪੁੱਛ ਲਓ ਕਿਸੇ KP ਵਾਲੇ ਬੰਦੇ ਕੋ। ਬਹਰਹਾਲ ਇਹ ਤਾਂ ਮੈਨੂੰ ਪਤਾ ਹੈ ਕਿ ਖਾਲਿਦ ਖੁਰਸ਼ੀਦ ਇੱਕ ਤਾਂ ਇਮਾਨਦਾਰ ਬੰਦਾ ਹੈ, ਦੂਜਾ ਉਹ ਦਲੇਰ ਆਦਮੀ ਹੈ ਤੇ ਗੱਲ ਆਪਣੀ ਕਰਕੇ ਉਹ ਖਲੋਂਦਾ, ਆਪਣੀ ਗੱਲ ਤੋਂ ਭੱਜਦਾ ਨਹੀਂ, ਨਾ ਮੈਂ ਕਰਦਾ ਤੇ ਨਾ ਮਿੰਨਤਾਂ ਕਰਦਾ। ਗੱਲ ਉਹਨੇ ਕੀਤੀ, ਆਪਣੀ ਗੱਲ 'ਤੇ ਉਹ ਖਲੋਤਾ ਹੈ ਤੇ ਉਹਨੇ ਆਖਿਆ ਵੀ ਕਿ ਜੀ ਆਇਨ ਨੂੰ ਪਾੜ ਕੇ ਤੇ ਇਹਨੂੰ ਦੀ ਤਹਿਸ ਨਹਿਸ ਕਰ ਦਿੱਤੀ। ਉਹਨੇ ਕਿਹਾ ਵੀ ਕਿਆ ਆਰਮੀ ਚੀਫ हज़रत उमर फ़ारूक रज़ी अल्लाह अन्हा से भी बड़ा है, अगर इनसे सवाल हो सकता है तो फिर आर्मी चीफ से क्यों नहीं? ये खालिद खुर्शीद साहब ने आख्या है। उन्हें कहा कि जी एक सहाफ़ी नमा चीज़ है, मुनीब फारूक की गल करते रोज़ TV ते आके दसदा है कि हुण डिजिटल नाई तो कह नहीं सकते, तुहानूं पता कि साडे जिहड़े नाई भाई ने वो सारे गुस्से हुए खड़े ने भी इन्हां दे नाल सानू ना रलाओ, इन्हां दी करतूत एडी माड़ी है भी साडा नां इन्हां नाल लाओ। मेरे नाल डिजिटल मरासी कह लैंदे इन्हां नूं, तो वो हुण वेखदे भी जिहड़े साडे मरासी भाई ने वो इहदे ते किन्ना गुस्सा करते हैं, वेखांगे वो किहो जी फीडबैक दिंदे ने, तो 4 दिन चलो चला के वेखदे जे नवां काम चल जाए। तो वो हुण वो तुहानूं पता उन्हें आख्या सी कि जी वो बहुत नाराज़ है, ये खालिद खुर्शीद ने आख्या भी वो दसदे ने सानूं बार बार कि वो बहुत नाराज़ है। तो खालिद खुर्शीद साहब ने ये डिजिटल मरासी साहब को पूछा भी तेरे अब्बे दा मुल्क है और तेरे अब्बे दा इत्थे आइन चलदा है भी वो बड़े नाराज़ ने, तो असीं उन्हां दे हिसाब नाल चलना है, ਅਸੀਂ ਆਇਨ ਦੇ ਹਿਸਾਬ ਨਾਲ ਚੱਲਣਾ, ਤੇ ਸਵਾਲ ਵੀ ਪੁੱਛਾਂਗੇ ਤੇ ਜਵਾਬ ਵੀ ਦੇਵਾਂਗੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਜਵੇਦ ਹਾਸ਼ਮੀ ਸਾਹਿਬ ਦਾ ਬਿਆਨ ਹੈ, ਬੜਾ ਹੀ ਖਤਰਨਾਕ, ਮਤਲਬ ਕਿ ਬੜਾ ਹੀ ਤੱਤਾ ਬਿਆਨ ਹੈ। ਉਹਨਾਂ ਕਿਹਾ ਫੌਜੀ ਕਿਆਦਤ ਆਪਣੀ ਆਖਰੀ ਜੰਗ ਲੜ ਰਹੀ ਹੈ, 1971 'ਚ ਜੋ ਕੁਛ ਮੈਂ ਵੇਖਿਆ ਸੀ ਅੱਜ ਵੀ ਉਹ ਹੀ ਵੇਖ ਰਿਹਾ, ਸ਼ਿਕਸਤ ਤਸਲੀਮ ਕਰ ਲਓ, ਤੁਹਾਡੀ ਮਿਹਰਬਾਨੀ ਹੈ, ਵਰਨਾ ਜਿਵੇਂ ਲੱਕੀ ਮਰਵਤ ਦੇ ਵਿੱਚ ਪੁਲਿਸ ਖਲੋ ਗਈ ਹੈ ਔਰ ਉਹ ਕਹਿੰਦੀ ਹੈ ਵੀ ਇੱਥੋਂ ਏਜੰਸੀਆਂ ਨੂੰ ਤੇ ਫੌਜੀ ਜਿਹੜੀ ਲਾ ਇਨਫੋਰਸਮੈਂਟ ਉਹਨਾਂ ਨੂੰ ਕੱਢੋ ਤੇ ਫਿਰ ਅਸੀਂ ਦਹਿਸ਼ਤਗਰਦਾਂ ਨਾਲ ਲੜਨਾ, ਵਰਨਾ ਅਸੀਂ ਦਹਿਸ਼ਤਗਰਦਾਂ ਨੂੰ ਪੜ੍ਹਦੇ ਹਾਂ ਤੇ ਇਹ ਛਡਾ ਦਿੰਦੇ ਨੇ ਇੰਟੈਲੀਜੈਂਸ ਵਾਲੇ, ISI ਵਾਲੇ ਤੇ MI ਵਾਲੇ। ਤੇ ਉਹਨਾਂ ਕਿਹਾ ਇਹ ਅਗਰ ਕੱਲ੍ਹ ਪੂਰੇ ਪਾਕਿਸਤਾਨ 'ਚ ਕੰਮ ਫੈਲ ਗਿਆ ਤੇ ਫਿਰ ਕੀ ਬਣੇਗਾ? ਹੁਣ ਸੋਚੋ ਪੁਲਿਸ ਦੇ ਕੋਲੋਂ ਕਿੱਡੇ ਗੰਦੇ ਕੰਮ ਕਰਵਾਏ ਨੇ। ਇਹ ਹੀ ਪੁਲਿਸ ਕੱਲ੍ਹ ਇਹਨਾਂ ਦੇ ਖਿਲਾਫ ਜਿਹੜੀ ਹੈ, ਇਹਨਾਂ ਦੇ ਹੁਕਮ ਤੇ ਲੋਕਾਂ ਦੇ ਘਰਾਂ 'ਚ ਵੜਦੀ ਸੀ, ਕੰਧਾਂ ਟੱਪ ਜਾਂਦੀ ਸੀ, ਤੇ ਅੱਜ ਗੌਰ ਕਰੋ ਇਹ ਹੀ ਪੁਲਿਸ ਜਿਹੜੀ ਹੈ ਹੜਤਾਲਾਂ ਕਰਨ ਡਈ ਇਹਨਾਂ ਦੇ ਖਿਲਾਫ। ਆਪ ਸੋਚ ਲਓ ਵੀ ਇੱਥੇ ਮਾਮਲਾ ਬਣ ਕਿਸ ਪਾਸੇ ਨੂੰ ਚਲਾ ਗਿਆ। ਅੱਛਾ ਜੀ, ਅਗਲੀ ਜਿਹੜੀ ਤੁਹਾਡੇ ਸਾਹਮਣੇ ਖਬਰ ਰੱਖਣੀ ਹੈ ਉਹ ਮਰੀਮ ਸਫਦਰ ਸਾਹਿਬਾ ਜਿਹੜੀ ਸਾਡੀ ਭੈਣ ਹੈ, ਉਹਨਾਂ ਦੀ ਬੜੇ ਗੰਦੇ ਮਾਹੌਲ 'ਚ ਪਰਵਰਿਸ਼ ਹੋਈ ਹੈ, ਕਿਸੇ ਹੋਰ ਤਰੀਕੇ ਨਾਲ ਗੰਦੇ ਨਹੀਂ, ਮੈਂ ਲੜਾਈ ਝਗੜੇ ਵਾਲੇ ਗੰਦੇ ਮਾਹੌਲ 'ਚ ਪਰਵਰਿਸ਼ ਹੋਈ ਹੈ। ਵੇਖੋ ਮੇਰੀ ਭੈਣ ਹੈ, ਜਿਹੜਾ ਉਹਦੇ ਖਿਲਾਫ ਕੋਈ ਗਲਤ ਗੱਲ ਕਰੇਗਾ ਨਾ, ਉਹ ਭਾਵੇਂ ਅਲੀ ਅਮੀਨ ਹੋਵੇ ਕੋਈ ਹੋਵੇ, ਮੈਂ ਉਹਦੇ 'ਤੇ ਆਪ ਤਨਕੀਦ ਕਰਾਂਗਾ। ਮੈਂ ਤੁਹਾਨੂੰ ਉਸੇ ਵੇਲੇ ਦੱਸ ਦਿੱਤਾ ਸੀ ਵੀ ਅਲੀ ਅਮੀਨ ਨੇ ਕੋਈ ਮਾਯੂਬ ਗੱਲ ਨਹੀਂ ਕੀਤੀ। ਉਹਨੇ ਤਾਂ ਇੱਕ ਮੁਹਾਵਰਾ ਤਾਂ ਨਾ ਆਖਿਆ, ਜਿਵੇਂ ਮੈਂ ਆਖਿਆ ਸੀ ਵੀ ਪੂਰੀ ਜੰਜ ਪੁਲਿਸ ਦੀ ਘੱਲੀ ਇਹਨਾਂ ਨੇ ਪੜ੍ਹਨ ਆਪਣਾ ਗੌਰ ਸਾਹਿਬ ਨੂੰ, ਉਂਝ ਹੀ ਉਹਨੇ ਆਖਿਆ ਵੀ ਜਲਸੇ 'ਤੇ ਆਵਾਂਗੇ ਅਤੇ ਢੋਲ ਬਾਜਾ ਬਰਾਤ ਹਰ ਸ਼ੈ ਲੈ ਕੇ ਆਵਾਂਗੇ। ਇਹ ਗੱਲ ਨੂੰ ਕਿਤੇ ਦੀ ਕਿਤੇ ਲੈ ਕੇ ਜਾਣ ਡਏ, ਅਤੇ ਇਹ ਬਿਲਕੁਲ ਬੇਹੂਦਾ ਗੱਲ ਹੈ। ਉਹਦੇ ਨਾਲ ਉਹਨਾਂ ਨੇ ਕੋਈ ਐਸੀ ਅਲੀ ਅਮੀਨ ਸਾਹਿਬ ਨੇ ਗੱਲ ਨਹੀਂ ਕੀਤੀ। ਬਹਰਹਾਲ ਉਹ ਆਮਰ ਮਤੀਨ ਸਾਹਿਬ ਕਹਿੰਦੇ ਨੇ ਕਿ ਮੈਂ ਕਿਉਂਕਿ ਛੋਟੇ ਹੁੰਦਿਆਂ ਇਹਨਾਂ ਦੇ ਜਿਹੜੇ ਬਾਲ ਨੇ ਉਹਨਾਂ ਨਾਲ ਪੜ੍ਹਦਾ ਹੁੰਦਾ ਸੀ ਅਤੇ ਸਾਡਾ ਇਹਨਾਂ ਦੇ ਘਰਾਂ 'ਚ ਵੀ ਆਉਣਾ ਜਾਣਾ ਸੀ। ਉਹਨਾਂ ਕਿਹਾ ਇਹਨਾਂ ਦੇ ਬੰਦੇ ਤੇ ਕੰਮਾਂ 'ਤੇ ਚਲੇ ਜਾਂਦੇ ਸਨ ਅਤੇ ਜ਼ਨਾਨੀਆਂ ਪਿੱਛੋਂ ਬਹੁਤ ਲੜਦੀਆਂ ਸਨ ਅਤੇ ਭਾਂਡੇ ਚਲਾ ਦਿੰਦੀਆਂ ਸਨ ਇੱਕ ਦੂਸਰੇ ਦੇ ਉੱਤੇ। ਉਹਨਾਂ ਕੀ ਆਖਿਆ ਸੁਣੋ ਜ਼ਰਾ। बड़ी माजरत के साथ मरियम बीबी आप भी जाते रहे हैं कि इनके इत्तेफाक फैमिलीज के बच्चे हमारे साथ स्कूलों में पढ़े हैं,
तो मुझे याद है इनके घरों में जब हम जाते थे, आप भी शायद थे, तो वो आपस में दिन को मर्द हजरात कामों पे चले जाते थे, औरतें सारा दिन लड़ाई करती रहती थी। और लिटरली अभी मैं बड़ी माजरत के साथ, मरियम बीबी कई दफा लड़ाई की जो टोन होती है वो वही होती है जो उनके घरों में मैं देखता था कि वो सारा दिन जो है ना एक दूसरे के घर वो बर्तन चलते रहते थे, लड़ाइयां बाकायदा बर्तनों की लड़ाइयां होती थी। मैंने खुद ਸੁਣ ਲਿਆ ਜੀ। ਉਹਨਾਂ ਆਖਿਆ ਇਸ ਮਾਹੌਲ 'ਚ ਸਾਡੀ ਮੇਰੀ ਪਿਆਰੀ ਬਾਜੀ ਮਰੀਮ ਦੀ ਪਰਵਰਿਸ਼ ਹੋਈ ਹੈ, ਤੋ ਇਸੇ ਤੋਂ ਗਲੀ ਮਹੱਲੇ ਦੀ ਉਹ ਜੀ ਲੜਾਈ ਹੈ ਨਾ, ਤੂੰ ਨਹੀਂ ਤੂੰ ਕੀਤਾ, ਨਹੀਂ ਤੂੰ ਕੀਤਾ, ਨਹੀਂ ਤੂੰ ਕੀਤਾ, ਤੇਰਾ ਉਹ ਨਹੀਂ ਤੇਰਾ ਉਹ ਵੀ ਮੇਰੇ ਕੋਲ ਹੈਗਾ ਤੇ ਤੇਰਾ ਉਹ ਵੀ ਮੇਰੇ ਕੋਲ ਹੈਗਾ, ਉਹ ਜਿਹੜੇ ਉਹ ਵਾਲਾ ਕੰਮ ਹੈ ਨਾ। ਉਸੇ ਤਰ੍ਹਾਂ ਬਾਜੀ ਵੀ ਆਂਦੀ ਮੇਰੇ ਕੋਲ ਫਲਾਣੇ ਦੀ ਨੰਗੀ ਵੀਡੀਓ ਹੈ, ਮੇਰੇ ਕੋਲ ਫਲਾਣੇ ਦੀ। ਦੱਸੋ ਇਹ ਧੀਆਂ ਭੈਣਾਂ ਤੇ ਇਹੋ ਜਿਹੀਆਂ ਗੱਲਾਂ ਨਹੀਂ ਕਰਦੀਆਂ ਨਾ ਬਹਿ ਕੇ। ਇਹ ਬਾਜੀ ਦੇ ਕੋਲ ਅਗਰ ਸੀ ਵੀ ਵੀਡੀਓ ਤੇ ਭਾ ਸਫਦਰ ਨੂੰ ਨਾਲ ਬਹਾ ਲੈਂਦੀ, ਭਾ ਸਫਦਰ ਆਂਦਾ ਵੀ ਸਾਡੇ ਕੋਲ ਚਲੋ ਵੀਡੀਓ ਹੈ, ਜਾਂ ਹਮਜ਼ਾ ਸ਼ਹਬਾਜ਼ ਦੇ ਕੋਲੋਂ ਇਹ ਗੱਲ ਕਰਵਾ ਦਿੰਦੀ, ਜਾਂ ਰਾਣਾ ਸਨਾਉल्ला ਸਾਹਿਬ। ਵੈਸੇ ਵੀ ਦੇਖੋ ਰਾਣਾ ਸਨਾਉल्ला ਸਾਹਿਬ ਕਹਿਣ ਵੀ ਮੇਰੇ ਕੋਲ ਗੰਦੀ ਵੀਡੀਓ ਫਲਾਣੇ ਬੰਦੇ, ਚਲੋ ਸੱਜਦੇ ਵੀ ਨੇ ਨਾ, ਇਹ ਗੱਲ ਕਰਦੇ ਸੋਹਣੇ ਵੀ ਲੱਗਦੇ ਨੇ, ਮੁੱਛ ਨੂੰ ਥੋੜ੍ਹਾ ਜਿਹਾ ਤਾ ਦੇ ਕੇ ਕਹਿਣ ਕਿ ਬਈ ਮੇਰੇ ਕੋਲ ਵੀਡੀਓ ਫਲਾਣੇ ਗੰਦੇ ਬੰਦੇ ਦੀ ਗੰਦੇ ਕੰਮ ਕਰਦੇ ਦੀ, ਤੇ ਉਹ ਮੇਰਾ ਜਾਂ ਖਵਾਜਾ ਆਸਿਫ ਕੋਲੋਂ ਕਹਾ ਲੈਣਾ। ਉਹ ਵੈਸੇ ਵੀ ਉਹ ਨਾਲ ਉਹ ਜਦੋਂ ਉਹਨੇ ਕਹਿਣਾ ਸੀ ਲੋਕਾਂ ਨੇ ਸਮਝਣਾ ਸੀ ਕਿਰਾਏ 'ਤੇ ਵੀ ਚਾੜਦਾ ਹੋਏਗਾ। ਖਾਜੇ ਦੀ ਸ਼ਕਲ ਵੇਖ ਕੇ ਲੋਕਾਂ ਨੂੰ ਲੱਗਣਾ ਸੀ ਵੀ ਜਿਹਦੀ ਕਿਰਾਏ ਦੀ ਵੀਡੀਓ ਹੈ ਨਾ, ਇਹ ਜ਼ਰੂਰ ਜਿਹੜਾ ਹੈ ਨਾ ਸਾਡਾ ਬੰਦਾ ਇਹ ਕਿਰਾਏ 'ਤੇ ਵੀ ਚਾੜਦਾ ਹੋਏਗਾ। ਮਤਲਬ ਵੀਡੀਓ ਸੈਂਟਰ ਜਿਵੇਂ ਕਿਰਾਏ 'ਤੇ ਦਿੰਦੇ ਨੇ, ਅਤੇ ਇਹ ਲੋਕਾਂ ਨੂੰ ਕਿਰਾਏ 'ਤੇ ਵਿਖਾਉਂਦਾ ਹੋਏਗਾ। ਔਰ ਜੀ ਕਰੇ ਤਾਂ ਖਾਜੇ ਨੇ ਆਪਣਾ ਹੀ ਕੋਈ ਸਿਸਟਮ ਬਣਾਇਆ ਹੋਵੇ, ਜਿਵੇਂ ਚੇਤਾ ਕਰੋ ਕਈ ਵਾਰੀ ਐਵੇਂ ਹੀ ਮੇਰਾ ਮਤਲਬ ਉਹਨਾਂ ਨੇ ਉਹ ਇੱਕ ਚਾਦਰ ਜੀ ਜਿਹੜੀ ਇਹ ਸੁੱਟ ਕੇ ਅਤੇ ਅੰਦਰ VCR ਲਾ ਕੇ ਅਤੇ ਕਿਰਾਏ 'ਤੇ ਇੱਕ ਤਾਂ ਸਿਨੇਮੇ 'ਚ ਫਿਲਮਾਂ ਨਾ ਉਹ VCR 'ਤੇ ਵਿਖਾਉਂਦੇ ਸਨ ਫਿਲਮਾਂ, ਅਤੇ ਇਹੋ ਜਿਹੀਆਂ ਗੰਦੀਆਂ ਫਿਲਮਾਂ ਵਿਖਾਉਂਦੇ ਸਨ ਖਵਾਜਾ ਸਾਹਿਬ ਵਰਗੇ, ਉਹ ਵੀ ਪੈਸੇ ਲੈ ਕੇ ਵਿਖਾਉਂਦੇ। ਉਹਦੀ ਟਿਕਟ ਮੇਰਾ ਖਿਆਲ ਜ਼ਰਾ ਵੱਧ ਹੁੰਦੀ ਸੀ, ਅਤੇ ਜੀ ਕਰੇ ਖਵਾਜਾ ਸਾਹਿਬ ਨੇ ਆਪਣਾ ਇਹੋ ਜਿਹਾ ਸਿਨੇਮਾ ਖੋਲ੍ਹਿਆ ਹੋਵੇ ਗੰਦੀਆਂ ਫਿਲਮਾਂ ਦਾ। ਅਤੇ ਇਹ ਬਾਜੀ ਨੂੰ ਕੋਈ ਗੱਲ ਮੈਨੂੰ ਆਪ ਦੱਸੋ ਵੀ ਇਸ PMLN 'ਚ ਕੋਈ ਅਕਲਮੰਦ ਬੰਦਾ ਨਹੀਂ ਸੀ ਵੀ ਭੈਣਾ ਧੀਏ ਇਹ ਤੇਰੇ ਕਰਨ ਦੀ ਗੱਲ ਨਹੀਂ, ਬਲਕਿ ਤੂੰ ਉੱਥੇ ਬਹਿਣਾ ਵੀ ਨਹੀਂ। ਅਸੀਂ ਇਹ ਗੱਲ ਕਰਨੀ ਹੈ, ਅਸੀਂ ਕਹਿਣਾ ਸਾਡੇ ਕੋਲ ਵੀਡੀਓ ਹੈ, ਅਤੇ ਤੂੰ ਉਸ ਵੇਲੇ ਬਹਾਨੇ ਨਾਲ ਉੱਠ ਕੇ ਚਲੇ ਜਾਣਾ 2 ਮਿੰਟ ਵਾਸਤੇ ਪਾਸੇ, ਤੇ ਬਲਕਿ ਜਿੰਨੀਆਂ ਦੂਸਰੀਆਂ ਵੀ ਧੀਆਂ ਭੈਣਾਂ ਨੇ ਉਹਨਾਂ ਨੇ ਉੱਠ ਕੇ ਚਲੇ ਜਾਣਾ। ਇਹ ਅਜੀਬ ਕੰਮ ਹੈ। ਬਾਜੀ ਬਹਿ ਕੇ ਆਖਣ ਡਈ ਵੀ ਮੇਰੇ ਕੋਲ ਫਲਾਣੇ ਦੀ ਪੋਰਨੋ ਫਿਲਮ ਹੈ, ਮੇਰੇ ਕੋਲ ਫਲਾਣੇ ਦੀ ਗੰਦੀ ਫਿਲਮ ਹੈ। ਬਾਜੀ ਜੀ ਜਦੋਂ ਤੁਸੀਂ ਆਖੋਗੇ ਵੀ ਮੇਰੇ ਕੋਲ ਗੰਦੀਆਂ ਫਿਲਮਾਂ ਨੇ, ਤੇ ਫਿਰ ਦੱਸੋ ਉਸ 'ਤੇ ਜਿਹੜੀ ਬਹਿਸ ਸ਼ੁਰੂ ਹੋਏਗੀ ਉਹ ਮੈਨੂੰ ਦੱਸੋ ਵੀ ਪਹਿਲਾ ਖਿਆਲ ਤਾਂ ਜ਼ਿਹਨ 'ਚ ਆਉਂਦਾ ਨਾ ਵੀ ਬਾਜੀ ਨੇ ਉਹ ਫਿਲਮਾਂ ਵੇਖੀਆਂ ਨੇ। 1 ਮਿੰਟ ਵਾਸਤੇ ਮੇਰੀ ਤਾਂ ਭੈਣ ਹੈ ਨਾ, ਇਹ ਦੱਸੋ ਮੇਰੇ ਵਾਸਤੇ ਕੋਈ ਫਖਰ ਦੀ ਗੱਲ ਹੈ ਵੀ ਬਾਜੀ ਨੇ ਉਹ ਕਿਸੇ ਦੀਆਂ ਗੰਦੀਆਂ ਫਿਲਮਾਂ ਵੇਖੀਆਂ ਨੇ? ਉਹ ਭਾ ਸਫਦਰ ਵੇਖੇ ਬਸ ਉੱਥੇ ਗੱਲ ਮੁੱਕ ਜਾਏ ਔਰ ਉਹ ਗੱਲ ਕਰੇ। ਲੇਕਿਨ ਬਹਰਹਾਲ ਉਹ ਬੜੀ ਨਜਾਇਜ਼ ਹਰਕਤ ਇਹ ਨੂਨ ਲੀਗ ਵਾਲਿਆਂ ਨੇ ਕਰਵਾਈ ਸੀ ਅਤੇ ਬਾਜੀ ਨਾਲ ਜ਼ਿਆਦਤੀ ਕੀਤੀ ਸੀ। ਲੇਕਿਨ ਚਲੋ ਅੱਛਾ ਜੀ, ਅੱਗੇ ਤੁਰਦੇ ਤੁਹਾਨੂੰ। ਅੱਗੇ ਜਨਾਬ ਉਹ ਜਿਹੜੇ ਕਾਜ਼ੀ ਸਾਹਿਬ ਸਨ ਨਾ, ਉਹਨਾਂ ਨੇ ਜਿਹੜੀ ਕੱਲ੍ਹ ਅਸੀਂ ਤੁਹਾਨੂੰ ਗੱਲ ਦੱਸੀ ਸੀ ਨਾ, ਪੂਰਾ ਲਤੀਫਾ ਇੱਕ ਸੁਣਾਇਆ ਸੀ, ਫੇਰ ਸੁਣਾ ਦਿੰਦਾ। ਉਰਦੂ 'ਚ ਸੁਣਾਇਆ ਸੀ, ਉਹ ਹੁਣ ਪੰਜਾਬੀ 'ਚ ਸੁਣਾ ਦਿੰਦੇ। ਕਾਜ਼ੀ ਸਾਹਿਬ ਦੇ ਸੈਕਟਰੀ ਨੇ ਅੱਜ ਇੱਕ ਬਿਆਨ ਛੱਡਿਆ। ਉਹ ਤੁਹਾਨੂੰ ਚੇਤਾ ਹੈ ਨਾ ਕਿ ਸਹਾਫੀਆਂ ਨੇ ਪਿਛਲੇ ਦਿਨੋਂ ਰਿਪੋਰਟ ਕੀਤਾ ਸੀ ਵੀ ਕਾਜ਼ੀ ਸਾਹਿਬ ਨੇ ਕਿਹਾ ਵੀ ਹੁਣ ਉਮਰ ਵਧਾ ਕੇ ਅਗਰ ਜੱਜਾਂ ਨੂੰ ਐਕਸਟੈਂਸ਼ਨ ਦੇਣ ਤੇ ਮੈਂ ਨਹੀਂ ਲੈਣੀ। ਇਹ ਕਾਜ਼ੀ ਸਾਹਿਬ ਨੇ ਮੇਰੀ ਖੁਦ ਗੱਲ ਹੋਈ 1-2 ਜਰਨਲਿਸਟਾਂ ਨਾਲ, ਉਹਨਾਂ ਦੇ ਸਾਹਮਣੇ ਕਾਜ਼ੀ ਸਾਹਿਬ ਨੇ ਕਈ ਬੰਦਿਆਂ ਦੇ ਸਾਹਮਣੇ ਕਿਹਾ। ਲੇਕਿਨ ਹੁਣ ਹਕੂਮਤ ਵਾਲੇ ਪਾਸੇ ਮੈਂ ਤੁਹਾਨੂੰ ਦੱਸਿਆ ਨਾ ਕਿ ਆਸਮ ਸਾਹਿਬ ਔਰ ਕਾਜ਼ੀ ਸਾਹਿਬ ਦੀ ਪੂਰੀ ਜੰਗ ਚੱਲ ਰਹੀ ਹੈ ਇਸ ਗੱਲ 'ਤੇ ਕਿ ਕਾਜ਼ੀ ਨੂੰ ਐਕਸਟੈਂਸ਼ਨ ਦੇਣੀ ਹੈ। ਆਸਮ ਸਾਹਿਬ ਨਹੀਂ ਦੇਣਾ ਚਾਹੁੰਦੇ ਅਤੇ ਨਵਾਜ਼ ਸ਼ਰੀਫ ਸਾਹਿਬ ਦਿਵਾਉਣਾ ਚਾਹੁੰਦੇ ਨੇ। ਮੈਂ ਤੁਹਾਨੂੰ ਕਿਹਾ ਸੀ ਵੀ ਚਾਂਸ ਤੇ ਆਸਮ ਸਾਹਿਬ ਦੇ ਜਿੱਤਣ ਦੇ ਨੇ, ਲੇਕਿਨ ਹੋ ਸਕਦਾ ਫਿਰ ਨਵਾਜ਼ ਸ਼ਰੀਫ ਵੀ ਜਿੱਤ ਜਾਏ, ਲੇਕਿਨ ਉਹਦੇ 'ਤੇ ਜੰਗੋ ਜਦਲ ਚੱਲ ਰਿਹਾ। ਉਹ ਹੁਣ ਥੋੜ੍ਹੀ ਜਿਹੀ ਆਸ ਹੋਈ ਹੈ ਅਤੇ ਕਾਜ਼ੀ ਸਾਹਿਬ ਨੇ ਨਵੀਂ ਸਟੇਟਮੈਂਟ ਜਾਰੀ ਕਰਵਾ ਦਿੱਤੀ ਹੈ। ਔਰ ਸਟੇਟਮੈਂਟ ਉਹਨੇ ਜਾਰੀ ਕਰਵਾਈ ਹੈ ਕਿ ਜਨਾਬ ਜੇ ਸਾਰਿਆਂ ਦੀ ਵਧੇ ਨਾ ਤਾਂ ਮੈਂ ਵੀ ਲੈ ਲਾਂਗਾ। ਇਹਨੂੰ ਥੁੱਕ ਕੇ ਚੱਟਣਾ ਆਉਂਦੇ ਨੇ ਮਾਜ਼ਰਤ ਨਾਲ, ਉਹਨਾਂ ਕਰ ਲਿਆ ਕਿਹੜਾ ਪਹਿਲੀ ਵਾਰੀ ਕੀਤਾ ਹੈ, ਪਹਿਲਾਂ ਵੀ ਕਰਦੇ ਨੇ। ਉਹ ਇੱਕ ਲਤੀਫਾ ਸੁਣਾਇਆ ਸੀ ਕਿ ਮੌਲਵੀ ਸਾਹਿਬ ਘਰ ਆਉਂਦੇ ਨੇ, ਛੇਤੀ ਨਾਲ ਸੁਣਾਵਾਂਗਾ। ਉਹ ਘਰ ਆ ਕੇ ਕਰਕੇ ਰੋਟੀ ਛੋਟੀ ਮੰਗਦੇ ਨੇ ਬੇਗਮ ਕੋਲੋਂ, ਅਤੇ ਉਹਨੂੰ ਪੁੱਛਦੇ ਵੀ ਕੀ ਉਹ ਆਂਦੀ ਦੇਸੀ ਕੁੱਕੜ ਧਰਿਆ ਅੱਜ। ਇਹ ਕਈ ਪੱਕਿਆ ਕਈ ਇਲਾਕਿਆਂ ਜਾਂਦੇ ਨੇ ਅਤੇ ਕਈ ਇਲਾਕਿਆਂ 'ਚ ਧਰਿਆ ਆਉਂਦੇ ਨੇ। ਉਹਨੇ ਆਖਿਆ ਜੀ ਅੱਜ ਦੇਸੀ ਕੁੱਕੜ ਧਰਿਆ। ਉਹਨੇ ਕਿਹਾ ਵੀ ਉਹ ਕਿੱਥੋਂ ਆਇਆ? ਉਹਨੇ ਕਿਹਾ ਨਾਲ ਵਾਲਿਆਂ ਦਾ ਆਇਆ ਸੀ, ਕੰਧ ਟੱਪੀ, ਅਤੇ ਮੁੰਡਾ ਵੱਡਾ ਜਿਹੜਾ ਸਾਡਾ ਉਹਨੇ ਉਹਨੂੰ ਹਲਾਲ ਕੀਤਾ ਅਤੇ ਉਹਨੇ ਅਸਾਂ ਉਹਨੂੰ ਪਕਾ ਲਿਆ। ਉਹਨੇ ਕਿਹਾ ਓਹ ਲਾਹੌਲ ਵਾਲਾ ਕੁਵਤ ਆ ਬਈ, ਤੋਬਾ ਤੋਬਾ ਤੋਬਾ, ਇਹ ਕੀ ਕੀਤਾ ਜੇ ਚੋਰੀ ਦਾ ਮਾਲ ਮੈਂ ਨਹੀਂ ਖਾਣਾ। ਹੁਣ ਖਾਣ ਨੂੰ ਦਿਲ ਵੀ ਕਰਦਾ ਸੀ। ਉਹਨੇ ਘਰ ਵਾਲੀ ਨੂੰ ਆਖਿਆ ਵੀ ਉਹਦੇ ਜਿਹੜਾ ਨਮਕ ਮਿਰਚ ਮਸਾਲਾ ਬੜਾ ਸਲੂਣਾ ਕੀਤਾ ਉਹਨੂੰ, ਉਹ ਕਿੱਥੋਂ ਕੀਤਾ? ਉਹਨੇ ਕਿਹਾ ਉਹ ਤਾਂ ਸਾਰਾ ਘਰ ਦਾ ਹੀ ਮਾਲ ਸੀ। ਉਹਨੇ ਕਿਹਾ ਫਿਰ ਉਹ ਲੈ ਆ, ਬੋਟੀਆਂ ਨਾ ਪਾਈ ਅਤੇ ਉਹ ਲੈ ਆ, ਮੈਂ ਰੋਟੀ ਖਾ ਲੈਂਦਾ। ਹੁਣ ਬੇਗਮ ਜਿਸ ਵੇਲੇ ਪਾਉਣ ਡਈ ਸੀ ਸਾਲਣ, ਅਤੇ ਉਹ ਤੁਹਾਨੂੰ ਪਤਾ ਵੀ ਉਹ ਸਾਡੇ ਪਿੰਡਾਂ ਦੇ ਵਿੱਚ ਕੋਈ ਇੰਨੇ ਸਾਰੇ ਡੋਰੇ ਡੋਂਗੇ ਤਾਂ ਨਹੀਂ ਹੁੰਦੇ ਨੇ, ਅਤੇ ਉਹ ਅਕਸਰ ਜਿਹੜਾ ਸ਼ੋਰਾ ਉਂਝ ਲੱਦ ਕੇ ਹੀ ਪਾ ਦੇਣਾ। ਪਾਉਣ ਲੱਗੀ ਅਤੇ ਬੋਟੀ ਜਾ ਪਈ ਪਲੇਟ ਦੇ ਵਿੱਚ ਇੱਕ ਗਲਤੀ ਦੇ ਨਾਲ। ਉਹ ਹੁਣ ਨਾ ਚਮਚਾ ਫੜ ਕੇ ਅਤੇ ਬੋਟੀ ਵਾਪਸ, ਅਤੇ ਉਹਨਾਂ ਨੇ ਕਿਹਾ ਜਿਹੜੀ ਆਪ ਡਿੱਗ ਗਈ ਉਹਨੂੰ ਆਉਣ ਦੇ, ਅਤੇ ਅਸੀਂ ਕਿਹੜਾ ਆਪ ਪਵਾਈ ਹੈ, ਵੈਸੇ ਮੈਂ ਆਪ ਨਹੀਂ ਸੀ ਖਾਣੀ, ਵੀ ਜਿਹੜੀ ਗਲਤੀ ਨਾਲ ਡਿੱਗ ਗਈ ਉਹਨੂੰ ਆਉਣ ਦੇ, ਉਹਨੂੰ ਨਾ ਵਾਪਸ ਕੱਲ। ਰਿਜ਼ਕ ਦੀ ਬੇਹਰਮਤੀ ਹੁੰਦੀ ਹੈ। ਉਹੀ ਹੁਣ ਕਾਜ਼ੀ ਸਾਹਿਬ ਦੀ ਗੱਲ ਹੈ ਬਈ ਜੇ ਐਕਸਟੈਂਸ਼ਨ ਆਪ ਆਉਣ ਡਈ ਅਤੇ ਆਉਣ ਦਿਓ। ਅਤੇ ਕਾਜ਼ੀ ਸਾਹਿਬ ਨੇ ਹਰਕਤ ਕੀਤੀ ਹੈ ਜੀ।
ਅੱਗੇ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇੱਕ ਦੋ ਖਬਰਾਂ ਨੇ ਜਨਾਬ। ਇੱਕ ਤੇ ਤੋਸ਼ਾਖਾਨਾ ਗੱਡੀਆਂ ਦਾ ਜਿਹੜਾ ਰੈਫਰੈਂਸ ਦੀ ਸਮਾਤ ਹੋਈ ਯੂਸਫ ਰਜ਼ਾ ਗਿਲਾਨੀ ਸਾਹਿਬ, ਇਹ ਤੋਸ਼ਾਖਾਨੇ ਤੁਸੀਂ ਗੱਡੀ ਲੈ ਹੀ ਨਹੀਂ ਸਕਦੇ, ਕਾਨੂੰਨ ਹੀ ਨਹੀਂ ਹੈ। ਬਾਕੀ ਚੀਜ਼ਾਂ ਤੇ ਤੁਸੀਂ ਲੈ ਸਕਦੇ ਹੋ ਪੈਸੇ ਦੇ ਕੇ ਔਰ ਕਾਨੂੰਨੀ ਨੇ, ਸਾਰਿਆਂ ਨੇ ਲਈਆਂ ਨੇ, ਲੇਕਿਨ ਗੱਡੀ ਨਹੀਂ ਲੈ ਸਕਦੇ। ਇਹ ਯੂਸਫ ਰਜ਼ਾ ਗਿਲਾਨੀ ਸਾਹਿਬ, ਜ਼ਰਦਾਰੀ, ਨਵਾਜ਼ ਸ਼ਰੀਫ, ਇਹਨਾਂ ਤੇ ਉਹ ਪਰਚੇ ਨੇ। ਉਹਨਾਂ ਨੇ ਜਿਹੜੀ ਨਾ ਅਦਾਲਤ ਜਿਹੜੀ ਨੈਬ, ਉਹਨਾਂ ਆਖਿਆ ਜੀ ਇਹ ਅਦਾਲਤ ਕੇਸ ਹੀ ਨਹੀਂ ਸੁਣ ਸਕਦੀ, ਤੇ ਜੱਜ ਸਾਹਿਬ ਨੇ ਵੀ ਤਾਰੀਖ ਦੇ ਦਿੱਤੀ ਇੱਥੇ ਕਿ ਹਾਂਜੀ ਅਸੀਂ ਕੇਸ ਹੀ ਨਹੀਂ ਸੁਣ ਸਕਦੇ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਮੁਤਹਿਦਾ ਅਰਬ ਇਮਾਰਾਤ UAE ਵਾਲਿਆਂ ਨੇ ਆਪਣੀ ਸਿਕਿਉਰਿਟੀ ਜਿਹੜੀ ਹੈ ਨਾ ਜੀ, ਉਹ ਹਿੰਦੁਸਤਾਨ ਨੂੰ ਦੇਣ ਦਾ ਫੈਸਲਾ ਕੀਤਾ ਹੈ। ਸਾਡੇ ਲੋਕਾਂ ਦੇ ਉਹ ਵੀਜ਼ੇ ਵੀ ਰਿਨਿਊ ਨਹੀਂ ਕਰਨ ਡਏ, ਤੇ ਇਹਨਾਂ ਦੀ ਸਿਕਿਉਰਿਟੀ ਜਿਹੜੀ ਹੈ ਉਹਨਾਂ ਨੇ ਹਿੰਦੁਸਤਾਨ ਨੂੰ, ਮੈਨੂੰ ਆਪਣੀ ਸਿਕਿਉਰਿਟੀ ਮੇਰੇ ਹਿੰਦੁਸਤਾਨ ਦੇ ਐਡਾ ਲਾਗੇ ਚਲੇ ਗਏ ਨੇ। ਉਹ ਵਿਜ਼ਿਟ ਵੀ ਕੀਤਾ ਹੈ ਮੋਦੀ ਸਾਹਿਬ ਨੇ ਉੱਥੇ, ਤਾਂ ਉਹ ਐਡਾ ਲਾਗੇ ਚਲੇ ਗਏ ਨੇ ਹਿੰਦੁਸਤਾਨ ਦੇ ਕਿ ਉਹਨਾਂ ਨੇ ਫੈਸਲਾ ਕੀਤਾ ਹੈ ਹਿੰਦੁਸਤਾਨ 'ਤੇ ਕਿ ਉਹਨਾਂ ਨੇ ਆਪਣੀ ਸਿਕਿਉਰਿਟੀ ਜਿਹੜੀ ਉਹਨਾਂ ਨੂੰ ਦੇ ਦੇਣੀ। ਅੱਛਾ ਜੀ, ਜਿਹੜੀ ਆਪਣਾ ਆਮਰ ਮਤੀਨ ਸਾਹਿਬ ਨੇ ਉਹਨਾਂ ਆਖਿਆ ਵੀ ਨੂਨ ਲੀਗ ਦਾ ਤੇ ਇਹ ਪੁਰਾਣਾ ਸੁਭਾਅ ਹੈ, ਨੂਨ ਲੀਗ ਤੇ ਇਕਤਦਾਰ ਵਾਸਤੇ ਕੋਈ ਵੀ ਗੰਦਾ ਕੰਮ ਕਰਦੀ ਹੈ, ਤੇ ਜੋ ਅਸੈਂਬਲੀ 'ਚ ਹੋਇਆ, ਜਿਵੇਂ ਅਸੈਂਬਲੀ 'ਚ ਵੜ ਕੇ ਉੱਥੇ ਮਾਰ ਕੁੱਟ ਕੀਤੀ ਇਹਨਾਂ ਤੇ ਉੱਥੇ ਫੜਨ ਫੜਾਈ ਕੀਤੀ ਹੈ, ਨੂਨ ਦੀ ਤਾਂ ਸਮਝ ਆਉਂਦੀ ਹੈ। ਇਹ ਪੀਪਲਸ ਪਾਰਟੀ ਵਾਲਿਆਂ ਨੂੰ ਕੀ ਹੋ ਗਿਆ? ਇਹ ਕਿਹੜੇ ਕੰਮ ਪੈ ਗਏ ਨੇ? ਇਹਨਾਂ ਨੇ ਕਿਹੜੇ ਕੰਮ ਸ਼ੁਰੂ ਕਰ ਦਿੱਤੇ ਨੇ ਪੀਪਲਸ ਪਾਰਟੀ ਵਾਲਿਆਂ ਨੇ? ਇਹਨਾਂ ਨੂੰ ਕੋਈ ਖਿਆਲ ਨਹੀਂ। ਅੱਗੋਂ ਪੀਪਲਸ ਪਾਰਟੀ ਵਾਲਿਆਂ ਨੇ ਵੀ ਇਤਰਾਜ਼ ਕੀਤਾ ਅਸੈਂਬਲੀ 'ਚ, ਗੁੱਡ ਕੌਪ ਬੈਡ ਕੌਪ, ਕਿ ਜੀ ਬੜਾ ਭੈੜਾ ਕੰਮ ਕੀਤਾ, ਅਸੈਂਬਲੀ 'ਚੋਂ ਬੰਦੇ ਨਹੀਂ ਸੀ ਫੜਨੇ ਚਾਹੀਦੇ, ਸਾਡੀ ਇੱਜ਼ਤ ਹੈ, ਲੇਕਿਨ ਕੀਤਾ ਕਰਾਇਆ ਕੁਛ ਨਹੀਂ ਕੋਈ ਇਹਨਾਂ ਨੇ। ਔਰ ਸਾਡੇ ਬੰਦੇ ਵੀ ਜਿਹੜੇ ਬੜੀਆਂ ਤੱਤੀਆਂ ਤਕਰੀਰਾਂ ਸਾਡੇ ਬੰਦਿਆਂ ਕੀਤੀਆਂ ਨੇ, ਲੇਕਿਨ ਕਿਸੇ ਕਿਸਮ ਦਾ ਉੱਥੇ ਕੋਈ ਮੋਸ਼ਨ ਨਹੀਂ ਫਾਈਲ ਕੀਤਾ, ਕਿਸੇ ਕਿਸਮ ਦਾ ਕੋਈ ਵਾਕਆਊਟ ਨਹੀਂ, ਕਿਸੇ ਕਿਸਮ ਦਾ ਕੋਈ ਤਕਾਜ਼ਾ ਨਹੀਂ। ਇਹ ਨਹੀਂ ਕਿ ਆਵਾਜ਼ ਨਹੀਂ ਚੱਲਣ ਦੇਣਾ ਜਿਸ ਵੇਲੇ ਤੱਕ ਉਹਨਾਂ ਦਾ ਪ੍ਰੋਡਕਸ਼ਨ ਆਰਡਰ ਨਾ ਜਾਰੀ ਕਰੋ, ਇਸ ਸਪੀਕਰ ਜਿਹੜਾ ਰੂਲਿੰਗ ਦੇਵੇ ਕਿ ਇਹ ਜਿਹੜੀ ਗ੍ਰਿਫਤਾਰੀ ਇਲੀਗਲ ਹੈ। ਅਸੀਂ ਵੀ ਬਸ ਤਕਰੀਰਾਂ ਕਰਕੇ ਤੇ ਸਾਡੇ ਬੰਦੇ ਵੀ ਆ ਗਏ ਨੇ। ਅੱਛਾ ਜੀ, ਮੁਸਤਫਾ ਕਮਾਲ ਸਾਹਿਬ ਨੇ ਜਿਹੜੀਆਂ ਗ੍ਰਿਫਤਾਰੀਆਂ ਦਾ ਸਾਰਾ ਹੀ ਗੁਨਾਹ ਜਿਹੜਾ ਉਹ ਤਹਿਰੀਕ ਇਨਸਾਫ 'ਤੇ ਹੀ ਪਾਤਾ ਹੈ। ਉਹਨਾਂ ਕਿਹਾ ਇਹਨਾਂ ਨੇ ਕੰਮ ਇਹੋ ਜਿਹਾ ਕੀਤਾ ਸੀ ਇੱਥੇ, ਇਹਨਾਂ ਨੂੰ ਗ੍ਰਿਫਤਾਰ ਕਰ ਲਓ। ਬੱਲੇ ਬਈ, ਠੀਕ ਹੈ ਬਈ, ਤੁਹਾਡਾ ਕੰਮ ਵੀ ਠੀਕ ਹੈ। ਅੱਛਾ ਜੀ, ਚੇਅਰਮੈਨ ਨਾਦਰਾ ਸਾਹਿਬ ਜਨਾਬ, ਲੈਫਟੀਨੈਂਟ ਜਨਰਲ ਮੁਨੀਰ ਅਫਸਰ ਸਾਹਿਬ, ਹਾਂਜੀ, ਉਹ ਭਾਈ ਉਹਨਾਂ ਨੂੰ ਜਿਨ੍ਹਾਂ ਨੂੰ ਜਸਟਿਸ ਆਸਿਮ ਹਫੀਜ਼ ਸਾਹਿਬ ਨੇ ਫਾਰਿਗ ਕੀਤਾ ਸੀ ਕਿਉਂਕਿ ਉਹਨਾਂ ਦੀ ਅਪਾਇੰਟਮੈਂਟ ਗੈਰ ਕਾਨੂੰਨੀ ਹੋਈ ਸੀ, ਤੇ ਉਹ ਉੱਥੇ ਝੂਠੇ ਡਾਕੂਮੈਂਟ, ਫੌਜ ਡਾਕੂਮੈਂਟ ਵੀ ਦਿੰਦੇ ਰਹੇ ਅਦਾਲਤ ਦੇ ਵਿੱਚ, ਝੂਠ ਵੀ ਮਾਰਦੇ ਰਹੇ ਉਹਨਾਂ ਦੇ ਬਿਹਾਫ 'ਤੇ ਅਟਾਰਨੀ ਜਨਰਲ ਸਾਹਿਬ, ਔਰ ਉਹਨਾਂ ਨੂੰ ਫਾਰਿਗ ਕਰ ਦਿੱਤਾ ਗਿਆ। ਉਹ ਸਰਵਿੰਗ ਲੈਫਟੀਨੈਂਟ ਜਨਰਲ ਨੇ, ਨਾਦਰਾ ਦੇ ਅਹੁਦੇ ਤੋਂ ਉਹਨਾਂ ਨੂੰ ਫਾਰਿਗ ਕਰ ਦਿੱਤਾ ਗਿਆ। ਹੁਣ ਜਨਾਬ ਲਾਹੌਰ ਹਾਈ ਕੋਰਟ ਦੇ 2 ਜੱਜ ਸਾਹਿਬਾਨ, ਇੱਕ ਤੇ ਜਸਟਿਸ ਚੌਧਰੀ ਮੁਹੰਮਦ ਇਕਬਾਲ ਸਾਹਿਬ ਔਰ ਦੂਸਰੇ ਜਸਟਿਸ ਅਹਿਮਦ ਨਦੀਮ ਅਰਸ਼ਦ ਸਾਹਿਬ, ਉਹਨਾਂ ਨੂੰ ਪਤਾ ਨਹੀਂ ਇਹਦੇ 'ਚੋਂ ਕੀ ਕਾਨੂੰਨ ਨਜ਼ਰ ਆਇਆ ਜਨਾਬ, ਦੋਨੋਂ ਮੁਅੱਜ਼ਜ਼ ਜੱਜ ਸਾਹਿਬਾਂ ਨੂੰ। ਉਹਨਾਂ ਨੇ ਉਹ ਜਿਹੜਾ ਫੈਸਲਾ 2 ਦਿਨ ਨਹੀਂ ਕੱਢੇ ਜੱਜਾਂ ਨੇ, 2 ਦਿਨ, 2 ਜੱਜ ਸਨ, ਚਲੋ ਯਾਰ 2 ਜੱਜ ਸਨ, 2 ਦਿਨ ਹੀ ਕੱਢ ਲੈਂਦੇ, 4 ਬਣ ਜਾਂਦੇ। 2 ਦਿਨ ਨਹੀਂ ਕੱਢੇ ਉਹਨਾਂ ਜਨਾਬ, ਠੱਕ ਕਰਕੇ ਫੈਸਲਾ ਦਿੱਤਾ ਔਰ ਵਾਪਸ ਜਨਾਬ ਮੁਨੀਰ ਅਫਸਰ ਸਾਹਿਬ ਨੂੰ ਲਾਤਾ। ਔਰ ਮੈਂ ਵੀ ਤੁਹਾਨੂੰ ਦੱਸਿਆ ਸੀ ਵੀ ਮੁਨੀਰ ਅਫਸਰ ਸਾਹਿਬ ਜਾਣ ਵਾਲੇ ਨਹੀਂ। ਇਹ ਐਡੀ ਥੋੜ੍ਹੀ ਹੈ ਕਿ ਯਾਰ ਮੈਨੂੰ ਕੀ ਲੋੜ ਹੈ, ਮੈਂ ਨੌਕਰੀ ਕਰ ਲਈ, ਲੈਫਟੀਨੈਂਟ ਜਨਰਲ ਬਣ ਗਿਆ, ਹੁਣ ਮੈਂ ਰਿਟਾਇਰਮੈਂਟ ਲੈ ਕੇ ਘਰ ਜਾਣਾ, ਮੈਨੂੰ ਜੋ ਐਡਾ ਗੰਦਿਆਂ ਕਰਨ ਡਏ ਜੇ ਤੇ ਮੈਨੂੰ ਕੋਈ ਲੋੜ ਨਹੀਂ। ਉਹਨਾਂ ਕਿਹਾ ਨਾ ਮੈਂ ਤੇ ਕਰਨੀ, ਜਿਵੇਂ ਹਾਫਿਜ਼ ਨਹੀਂ ਬੈਠਾ ਦੂਸਰੇ ਪਾਸੇ। ਇਹ ਭਾਈ ਜੀ ਜਿਹੜਾ ਨਾ ਕੰਮ ਪੂਰਾ ਕਰਨਾ, ਰੂਟ ਤੇ ਬੱਸ ਪੂਰੀ ਚਲਾਉਣੀ ਅਸੀਂ, ਉਸ ਤੋਂ ਨਹੀਂ ਹਟਣਾ। ਬਹਰਹਾਲ ਹੁਣ ਇਹ ਕੰਮ ਹੋ ਗਿਆ ਜੀ। ਅਗਲੀ ਖਬਰ ਹੈ ਜੀ ਹਮਾਯੂੰ ਦਿਲਾਵਰ ਸਾਹਿਬ। ਅੱਛਾ, ਇਹ ਮੈਂ ਦੱਸ ਦਿਆਂ ਕਿ ਇਹ ਜਿਹੜੇ ਜਨਰਲ ਸਾਹਿਬ ਨੇ, ਇਹ ਅਗਰ ਸੁਪਰੀਮ ਕੋਰਟ ਗਿਆ ਕੇਸ ਤੇ ਫਿਰ ਉੱਡ ਜਾਣਗੇ। ਉਹਦੀ ਵਜ੍ਹਾ, ਹਾਂ ਅੱਗੇ ਕਾਜ਼ੀ ਸਾਹਿਬ ਨਾ ਬੈਠੇ ਹੋਣ, ਵੈਸੇ ਉੱਡ ਜਾਏਗਾ। ਉਹਦੀ ਵਜ੍ਹਾ ਹੈ ਇਹ ਕੇਸ ਉੱਡ ਜਾਏਗਾ, ਵੈਸੇ ਮੈਂ ਤੁਹਾਨੂੰ ਦੱਸ ਰਿਹਾ। ਉਹਦੀ ਵਜ੍ਹਾ ਹੈ ਕਿ ਉਹ 'ਚ ਕਾਨੂੰਨੀ ਗੱਲ ਹੀ ਕੋਈ ਨਹੀਂ। ਤੇ ਹੁਣ ਤੁਸੀਂ ਦੂਜਾ ਸਵਾਲ ਸਮਝਦੇ ਹੋਗੇ ਫਿਰ ਅਸ਼ਫਾਕ ਕਾਮਰਾਨ ਸਾਹਿਬਾਂ ਨੇ ਕੀ ਅਚੀਵ ਕੀਤਾ, ਇਹ ਨਹੀਂ ਸੋਚਣਾ ਕਦੀ। ਉਹਨਾਂ ਬੜਾ ਵੱਡਾ ਇੱਕ ਅਚੀਵਮੈਂਟ ਕੀਤੀ ਹੈ। ਕੋਈ ਗੱਲ ਨਹੀਂ, ਹਰ ਜਿਹੜੀ ਖੇਡ ਹੁੰਦੀ ਹੈ ਨਾ, ਉਹਦੀ ਜਿੱਤ ਹਾਰ ਇੱਕੋ ਜਿਹੀ ਨਹੀਂ ਹੁੰਦੀ। ਸਿਰਫ ਉਹਨਾਂ ਨੇ ਇੱਕ ਰਾਹ ਬਣਾ ਦਿੱਤਾ ਹੈ, ਉਹਨਾਂ ਲੋਕਾਂ ਦਾ ਹੌਸਲਾ ਵਧਾ ਦਿੱਤਾ ਹੈ, ਉਹਨਾਂ ਨੇ ਇੱਕ ਦਰਵਾਜ਼ਾ ਖੋਲ੍ਹ ਛੱਡਿਆ। ਹੁਣ ਇਹ ਕੰਮ ਤੁਰ ਪਿਆ, ਹੁਣ ਗਾਂ ਤੋਂ ਗਾਂ ਚੱਲੇਗਾ ਔਰ ਇਹ ਕੰਮ ਇੱਥੇ ਰੁਕੇਗਾ ਨਹੀਂ। ਤੇ ਅੱਜ ਨਹੀਂ ਤੇ ਕੱਲ੍ਹ ਜਿਸ ਵੇਲੇ ਬਦਲਣਗੇ ਕੰਮ, ਕੋਈ ਹੋਰ ਆਰਮੀ ਚੀਫ, ਕੋਈ ਹੋਰ ਮਾਮਲੇ, ਉਸ ਵੇਲੇ ਫਿਰ ਇਹਨਾਂ ਦੇ ਇਤਸਾਬ ਹੋਣਗੇ, ਵਾਪਸ ਤਨਖਾਹਾਂ ਵਾਪਸ ਦੇਣੀਆਂ ਪੈਣਗੀਆਂ, ਸਾਰਾ ਕੁਝ ਹੋਏਗਾ। ਇਹ ਹੁਣ ਜਿਹੜਾ ਕੰਮ ਹੈ ਨਾ, ਇਹ ਤੁਰ ਪਿਆ ਹੈ, ਉਹਨਾਂ ਦਾ ਬੜਾ ਕਾਰਨਾਮਾ ਹੈ। ਇਸ ਲਈ ਇਹ ਨਹੀਂ ਸੋਚੀਦਾ ਹੁੰਦਾ ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇਂ। ਮੇਰਾ ਮਤਲਬ ਹੈ ਕਿ ਜੇ ਘੋੜੇ ਤੋਂ ਡਿੱਗ ਪਓ ਤਾਂ ਘੋੜਾ ਚੜੇ ਸੋ ਤਾਂ ਘੋੜੇ ਤੋਂ ਡਿੱਗੇ ਸੋ ਨਾ, ਇਸ ਲਈ ਇਹ ਨਹੀਂ ਸੋਚਣਾ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਤੁਹਾਡੇ ਸਾਹਮਣੇ ਰੱਖਣੀ ਹੈ। ਉਹ ਖਬਰ ਇਹ ਹੈ ਜੀ ਕਿ ਜਿਹੜੇ ਹਮਾਯੂੰ ਦਿਲਾਵਰ ਸਾਹਿਬ ਜਿਨ੍ਹਾਂ ਨੇ ਇਮਰਾਨ ਖਾਨ ਸਾਹਿਬ ਨੂੰ ਸਜ਼ਾ ਦਿੱਤੀ ਸੀ, ਉਹਨਾਂ ਦੇ ਵਾਰੰਟ ਗ੍ਰਿਫਤਾਰੀ ਜਾਰੀ ਹੋਏ ਨੇ ਕਿਉਂਕਿ ਪੁਲਿਸ, ਉਹਨਾਂ ਨੇ ਕੋਈ ਜ਼ਮੀਨ ਦਾ ਘਪਲਾ ਕੀਤਾ ਸੀ KP 'ਚ। ਉਹਨਾਂ ਦੇ ਵਾਲਿਦ ਦੇ ਤੇ ਉਹਨਾਂ ਦੇ ਭਰਾ ਦੇ ਵਾਰੰਟ ਜਾਰੀ ਹੋ ਗਏ ਨੇ। ਉਹ ਹੁਣ ਇਮਰਾਨ ਖਾਨ ਸਾਹਿਬ ਦਾ ਕੇਸ ਵੀ ਸੁਣ ਰਹੇ ਨੇ ਇਸ ਵੇਲੇ। ਵੇਖਣੇ ਇਹਦੇ 'ਚ ਕੀ ਹੁੰਦਾ, ਜੋ ਹੋਇਆ ਤੁਹਾਡੇ ਸਾਹਮਣੇ ਰੱਖਾਂਗੇ। ਮੈਨੂੰ ਹੁਣ ਇੱਥੋਂ ਇਜਾਜ਼ਤ ਦਿਓ, ਰੱਬ ਰੱਖ।